ਜਿਨਸਾਂ ਆਪੋ ਆਪਣੇ ਜ਼ੋਰ ਦਸਣ ਜਦੋਂ ਉਖਲੇ ਘੱਤ ਛੜੇਂਦੀਆਂ ਨਹੀਂ। ਕੋਈ ਬੰਦਾ ਘੋੜੀ ਤੇ ਬੈਠਾ ਕਿਤੇ ਜਾਂਦਾ ਸੀ ਪਿਆ, ਅੱਗੇ ਇੱਕ ਜਣਾ ਹੁੱਕਾ ਪਾ ਕੇ ਤੇ ਬੈਠਾ ਹੋਵੇ ਤੇ ਇਹ ਲੰਘਣ ਵਾਲੇ ਬੰਦੇ ਨੂੰ ਉਹ ਬੈਠਾ ਬੰਦਾ ਆਂਦਾ ਭਾਈਆ ਉਹ ਕਹਿੰਦੀ ਵਾਰੀ ਲਾ ਲੈ ਪਾਣੀ ਦਾ ਘੁੱਟ ਪੀ ਲੈ। ਉਹ ਘੋੜੀ ਤੋਂ ਲੱਥਾ ਤੇ ਇਹਦੇ ਕੋਲ ਬਹਿ ਕੇ ਉਹਨੇ ਪਾਣੀ ਪੀਤਾ ਘੜੇ ਚੋਂ। ਉਹ ਕਹਿੰਦੀ ਵਾਰੀ ਸ਼ਾਰੀ ਲਾਣ ਲੱਗ ਪਿਆ। ਇਹ ਪੁੱਛਦਾ ਆਉਣ ਵਾਲੇ ਨੂੰ ਕਿੱਥੋਂ ਆਇਆ ਤੇ ਕਿੱਥੇ ਜਾਣਾ ਪਿਆ। ਉਹਨੇ ਦੱਸਿਆ ਮੈਂ ਇੱਥੋਂ ਆਇਆ ਤੇ ਮੈਂ ਜਾਣਾ ਪਿਆ ਕੋਈ ਨਸਲ ਲੱਭਣ ਵਾਸਤੇ, ਕੋਈ ਨਸਲ ਜਿਨਸ ਲੱਭਣ ਵਾਸਤੇ ਜਾਣਾ। ਤੁਸੀਂ ਆਖੇ ਇਦੋਂ ਪਿੱਛੇ ਤੈਨੂੰ ਕੋਈ ਨਸਲ ਹੀ ਨਹੀਂ ਲੱਭੀ ਭਾਈ ਸਲੀਮ, ਓਏ ਇਦੋਂ ਪਿੱਛੇ ਤੈਨੂੰ ਕੋਈ ਜਿਨਸ ਹੀ ਨਹੀਂ ਨਜ਼ਰ ਆਈ। ਤੇ ਉਸ ਆਖਿਆ ਤੇਰੀ ਇਸ ਗੱਲ ਦਾ ਜਵਾਬ ਦਿਆਂਗਾ ਉਂਝ ਕੋਈ ਵੇਲਾ ਆ ਲੈਂਦੇ। ਤੇ ਉਸ ਆਖਿਆ ਬਾਜ਼ਾਰ ਤਾਂ ਭੰਨ ਦੱਸਦਾ ਨਹੀਂ। ਉਸ ਆਖਿਆ ਦੱਸਾਂ ਦਾ ਪਰ ਉਂਝ ਕੋਈ ਟਾਈਮ ਆ ਲੈਂਦੇ। ਚਲੋ ਜੀ ਝੱਟ ਪਲ 10 ਮਿੰਟ ਬੈਠੇ ਤੇ ਉਹ ਆਪਣੀ ਘੋੜੀ ਤੇ ਬੈਠਾ ਤੇ ਗਾਂ ਟੁਰ ਗਿਆ। ਚਲੋ ਖੈਰ ਉਹਨੂੰ ਢੋਰ ਬਹੁਤੀ ਦੂਰੋਂ ਨਹੀਂ ਨੇੜਿਓਂ ਲੱਗ ਗਿਆ। ਉਹਨਾਂ ਨਾਲ ਕੋਈ ਦਿਨ ਛਿਨ ਤੈਅ ਹੋ ਗਏ। ਟਾਈਮ ਆ ਗਿਆ ਕੁਝ ਵਕਤ ਤੋਂ ਬਾਅਦ ਜਦੋਂ ਇਹ ਆਪਣਾ ਪੁੱਤਰ ਟੁਕਣ ਵਾਸਤੇ ਉੱਥੇ ਗਿਆ ਨਾ ਤੇ ਟਕਾ ਕਰਕੇ ਪਿਛਾਂ ਆਉਂਦਿਆਂ ਉਹ ਪਹਿਲੇ ਵਕਤ ਚ ਮਾਛੀ ਡੋਲਾ ਚੁੱਕਦੇ ਹੁੰਦੇ ਸਨ। ਉਹ ਵਹੁਟੀ ਡੋਲੇ 'ਚ ਬੈਠੀ ਹੈ। ਇਸ ਪਿੰਡੋਂ ਜਦੋਂ ਵਾਪਸੀ ਲੰਘਣ ਲੱਗੇ ਨਾ ਮੁੰਡਾ ਢੁੱਕ ਕੇ ਆਉਂਦੇ ਸਨ ਪਏ ਤੇ ਉੱਥੇ ਡੋਲੀ ਇਸੇ ਬੰਦੇ ਦੇ ਘਰ ਅੱਗੇ ਰੱਖ ਛੜੀ। ਉਹ ਬੰਦਾ ਜਿਹੜਾ ਬੈਠਾ ਸੀ ਨਾ ਹੁੱਕਾ ਪਾ ਕੇ ਤੇ ਨਵਾਂਦਾ ਸੀ ਵੀ ਪਾਣੀ ਦਾ ਘੁੱਟ ਪੀ ਲੈ ਤੇ ਹੁੱਕੇ ਦੀ ਵਾਰੀ ਲਾ ਲਿਆ। ਉਹਨੂੰ ਪਤਾ ਲੱਗਾ ਨਾ ਕਿ ਉਹ ਬੰਦਾ ਤੇ ਅੱਜ ਇੱਥੋਂ ਦੀ ਲੰਘਦਾ ਪਿਆ ਤੇ ਫਟਾਫਟ ਘਰ ਗਿਆ ਤੇ ਬੀਬੀ ਆਪਣੀ ਨੂੰ ਆਖਣ ਲੱਗਾ ਵੀ ਫਟਾਫਟ ਮੈਨੂੰ ਦੁੱਧ ਦੇ, ਮੈਂ ਆਪਣੇ ਯਾਰ ਨੂੰ ਪਿਆਣਾ। ਜਿਹੜੇ ਵੇਲੇ ਉਹਨੇ ਉਹ ਦੁੱਧ ਵਾਲੀ ਕਾੜਨੀ ਨੂੰ ਹੱਥ ਪਾਇਆ ਨਾ ਤੇ ਬੀਬੀ ਆਖਿਆ ਹਾਂ ਮੈਂ ਸਵੇਰੇ ਮੱਖਣ ਕੱਢਣਾ, ਮੈਂ ਸਵੇਰੇ ਖਾਲੀ ਹੱਥ ਕੱਢਾਂ, ਮੈਂ ਨਹੀਂ ਦੁੱਧ ਜਾਣ ਦੇਣਾ। ਬੰਦਾ ਧਰੂਏ ਉਹ ਦੁੱਧ ਵਾਲੀ ਕਾੜਨੀ ਆਪਣੇ ਹਾਲ ਨੂੰ, ਬੀਬੀ ਧਰੂਏ ਆਪਣੇ ਹਾਲ ਨੂੰ। ਛਲਕਾ ਲੱਗਾ ਦੁੱਧ ਕੱਪੜਿਆਂ ਤੇ ਰੋੜ ਗਿਆ, ਜੁੱਤੀ ਤੇ ਰੋੜ ਗਿਆ, ਝੱਟ ਲੱਗ ਗਿਆ। ਤੇ ਬੀਬੀ ਜਿਹੜੀ ਵਹੁਟੀ ਬੈਠੀ ਸੀ ਨਾ ਡੋਲੀ 'ਚ ਉਹ ਪੁੱਛਦੀ ਏ ਬਈ ਕੀ ਗੱਲ ਏ। ਝੱਟ ਵਾਵਾ ਲੰਘ ਗਿਆ ਤੇ ਇੱਥੇ ਕਿਉਂ ਤੁਸੀਂ ਖਲੋ ਰਹੇ ਹੋ। ਤੇ ਉਹ ਸਹੁਰਾ ਆਖਣ ਲੱਗਾ ਪੁੱਤਰ ਅਸਲ ਗੱਲ ਏ ਵੇ ਇਸ ਪਿੰਡ ਨਾ ਇੱਕ ਬੰਦੇ ਦਾ ਦੇਣਾ ਮੈਂ ਕਰਜ਼ਾ। ਉਹ ਕਹਿੰਦੀ ਵਾਰੀ ਲਾ ਲਾਂ ਜੀ। ਕਤ ਵਿੱਚ ਆਉਂਦਾ ਨਾ ਜ਼ਰੂਰ ਬੋਲਦਾ ਉਹ ਕਾ ਹੁਕਮ ਖੁਦਾ। ਉਸ ਆਖਿਆ ਨੂੰ ਰਾਣੀ ਧੀ ਰਾਣੀ ਮੈਂ ਦੇਣਾ ਇਸੇ ਕਰਜ਼ਾ। ਉਹਨਾਂ ਡੋਲੀ ਡੱਕ ਲਈ ਤੇ ਜੰਜ ਪਿਛਾ ਨਹੀਂ ਜਾਣ ਦਿੰਦੇ ਪਏ ਤੇ ਅਸਰ ਪੁੱਤਰ ਇਹ ਗੱਲ। ਤੂੰ ਆਖਿਆ ਅੱਬਾ ਜੀ ਜੇ ਤੁਹਾਡੀ ਇੱਜ਼ਤ ਨਾ ਰਹੇ ਆਹਾ ਉਥੋਂ ਮੈਂ ਟੋਰਾ ਹੀ ਆ। ਹੁਣ ਮੈਂ ਤੁਹਾਡੇ ਘਰ ਦੀ ਇੱਜ਼ਤ ਆ, ਤੁਹਾਡਾ ਲੰਘ ਤੇ ਮੇਰਾ ਲੰਘ, ਜੇ ਤੁਹਾਡਾ ਲੰਘ ਨਹੀਂ ਤੇ ਮੇਰਾ ਲੰਘ ਕਾਹਦਾ। ਅੱਬਾ ਜੀ ਆਪੇ ਜੇ ਸਾਰੇ ਕੈਂਠੇ ਟੂੰਬਾਂ ਚੂੜੇ ਕਿਲੋ ਬੰਦ ਸਾਰੇ ਆ ਲਓ ਤੇ ਜੇ ਇਹ ਦਿੱਤਿਆਂ ਵੀ ਕਰਜ਼ਾ ਪੂਰਾ ਨਹੀਂ ਨਾ ਤੁਹਾਡਾ ਲੈਂਦਾ ਤੇ ਹੁਣੇ ਹੀ ਲਾਗੀ ਭਜਾਨੇ ਆ ਪਿਛਾਂ। ਕੋਈ ਬੰਦਾ ਦੜਾਓ ਪਿਛਾਂ ਤੇ ਆ ਪਿੱਛੇ ਬਹੁਤਾ ਦੂਰ ਨਹੀਂ ਉਹਨਾਂ ਨੂੰ ਆਖੋ ਹੋਰ। ਇਹ ਮੇਰਾ ਮਤਲਬ ਤੁਹਾਡਾ ਲੰਘ ਰਹਿਣਾ ਚਾਹੀਦਾ। ਉਹਨੇ ਉਹ ਬੁਝਕੀ ਜਿਹੜੀ ਹੈ ਸੀ ਨਾ ਜ਼ੇਵਰ ਵਾਲੀ ਉਹ ਹੱਥ ਦੇ ਵਿੱਚ ਫੜ ਲਈ। ਉਹਨੇ ਤੈਨੂੰ ਦੁੱਧ ਲੈ ਕੇ ਆ ਗਿਆ। ਜਦੋਂ ਉਹ ਜਨਾ ਆਇਆ ਨਾ ਤੇ ਵੇਖ ਲਿਆ ਉਹਨੇ ਕੱਪੜਿਆਂ ਤੇ ਵੀ ਰੁੜਿਆ ਤੇ ਜੁੱਤੀ ਤੇ ਸੇਠ ਸਾਹਿਬ ਉਹਨੇ ਵੇਖਿਆ ਨਾ ਪ੍ਰੋਇਆ ਸਾਹਿਬ ਗੱਲ ਦਾ ਮਜ਼ਾ ਲੈਣਾ ਤੁਸੀਂ। ਜਦੋਂ ਉਹਨੇ ਵੇਖਿਆ ਨਾ ਦੁੱਧ ਕੱਪੜਿਆਂ ਤੇ ਵੀ ਰੁੜਿਆ ਜੁੱਤੀ ਤੇ ਵੀ ਰੁੜਿਆ ਤੇ ਲੈ ਕੇ ਆਇਆ ਨਾ ਤੇ ਆਖਣ ਲੱਗਾ ਦੁੱਧ ਪੀਓ। ਸਾਖਿਆ ਪੀ ਲਿਆ। ਤੇ ਉਸ ਆਖਿਆ ਕਿਵੇਂ ਗੱਲ। ਉਸ ਆਖਿਆ ਗੱਲ ਇੰਜ ਆ ਬੁਝਕੀ ਆ ਜ਼ੇਵਰ ਵਾਲੀ। ਮੈਂ ਆਪਣੀ ਨੂੰਹ ਨੂੰ ਇਹ ਗੱਲ ਆਖੀ ਹੈ ਕਿ ਤੇਰੀ ਡੋਲੀ ਸਾਡੀ ਜੰਜ ਡੱਕ ਲਈਏ, ਮੈਂ ਜਿਹਦਾ ਕਰਜ਼ਾ ਦੇਣਾ। ਉਹਨੇ ਲਾ ਕੇ ਸਾਰੇ ਕੈਂਠੇ ਗਲੋ ਬੰਦ ਚੂੜੇ ਛੂੜੇ ਪੰਜੇਬਾਂ ਉਹਨੇ ਆਖਿਆ ਦੇ, ਜੇ ਨਹੀਂ ਲੈਂਦਾ ਤੇ ਹੋਰ ਵੀ ਪਿੱਛੋਂ ਮਗਾਨਿਆ ਜ਼ੇਵਰ ਤੇ ਇਥੋਂ ਲਾ ਕੇ ਕਰਜ਼ਾ ਗਾਂ ਟੋਰੀ ਤੇਰੇ ਘਰ ਦੀ। ਅੱਬਾ ਮੈਂ ਇੱਜ਼ਤ ਆ। ਹੁਣ ਤੂੰ ਕਦੇ ਪੁੱਛਿਆ ਸੀ ਮੈਨੂੰ ਕਿ ਤੈਨੂੰ ਇਦੋਂ ਪਿੱਛੇ ਨਸਲ ਨਹੀਂ ਲੱਭੀ, ਜਿਨਸ ਨਹੀਂ ਲੱਭੀ? ਤੇ ਮੈਂ ਤੈਨੂੰ ਆਖਿਆ ਸੀ ਕਿਸੇ ਵਕਤ ਤੇ ਜਵਾਬ ਦਿਆਂ ਦਾ ਆਪਣਾ ਹਾਲ ਵੀ ਵੇਖ ਲਿਆ ਤੇ ਮੇਰਾ ਜਿਨਸਾਂ ਆਪੋ ਆਪਣੇ ਜ਼ੋਰ ਦਸਰ ਜਦੋਂ ਉਖਲੇ ਘੱਤ ਛੜੇਂਦੀਆਂ ਨਹੀਂ। ਐਵੇਂ ਬੋਲ ਕਬੋਲ ਨਾ ਬੋਲਿਆ ਕਰ, ਸਦਾ ਖਸਮ ਨਾਰਾਜ਼ ਬੜਬੋਲੀਆਂ ਦੇ। ਕਾਂ ਕੰਨ ਖਾਵੇ ਕੋਈ ਠੰਡ ਪਾਵੇ, ਬੜੇ ਫਰਕ ਨੇ ਸੱਜਣਾ ਬੋਲੀਆਂ ਦੇ। ਜਿਹੜੀਆਂ ਟੁਰਨ ਖਸਮ ਦੀ ਰਜ਼ਾ ਅੰਦਰ
ਵੇਲੇ ਸੌਰ ਜਾਂਦੇ ਉਹਨਾਂ ਗੋਲੀਆਂ ਦੇ ਆਪ ਉਧਰੀਆਂ ਸਦਾ ਸਰਦਾਰ ਖੱਜਰ ਸ਼ਰਮਾ ਵਾਲੀਆਂ ਨੂੰ ਝੁੰਟੇ ਡੋਲੀਆਂ ਹੁਣ ਤਾਂ ਛੱਡ ਕੇ ਨੇ ਤੇ ਮਿਹਣਾ ਹੁੰਦਾ ਸੀ ਬੀਬੀਆਂ ਲੜਨਾ ਤਾਂ ਆਖਣਾ ਕਿਹੜੀ ਡੋਲੀ ਚੜ ਕੇ ਆਏ ਸਨ ਆ ਤੇ ਜੇ ਬੰਦੇ ਲੜਨਾ ਤਾਂ ਆਖਣਾ ਪਹਿਲਾਂ ਜਣਿਆ ਮੈਨੂੰ ਇਹ ਦੱਸ ਤੇਰੀ ਜੰਜ ਕਿਹੜੇ ਧਾਰੇ ਬੈਠੀ ਸੀ ਹਾਂ ਉਹਨੇ ਤਾਂ ਨੂੰਹ ਨੈਣ ਤੇ ਸੱਸ ਕਸਾਣ ਪਿਓ ਕਜਰਾ ਦਾ ਗੋਲਾ ਆ ਨਤੀਏ ਰਾਮਾ ਖਾਈ ਰਿਹਾ ਇੱਥੇ ਹੀ ਆਇਆ ਸੀ ਆ ਕਾਮਦੀਨ ਤੇ ਨਿਜ਼ਾਮਦੀਨ ਨੇ ਇੰਨੇ ਕਿ ਠਰਕੀਆਂ ਸੀ ਆਉਂਦੇ ਦੀਆਂ ਗੱਲਾਂ ਦੇ ਜੀ ਜੀ ਨਿਜ਼ਾਮਦੀਨ ਵੀ ਇੱਥੇ ਹੀ ਆਇਆ ਸੀ ਇੱਥੇ ਬੈਠੇ ਆ। ਠੀਕ ਹੈ ਜੀ ਜੀ ਤੇ ਕਾਮਦੀਨ ਵੀ ਇੱਥੇ ਆਇਆ ਸੀ ਕਿ ਉਹ ਬੰਦੇ ਪਿਆਰ ਕਰਨ ਵਾਲੇ ਨੇ ਤੇ ਜੱਟਕੀ ਗੱਲ ਕਰਨ ਤੇ ਜੀ 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 ਉਹ ਇੱਥੇ ਤਸ਼ਰੀਫ ਲਾਇਆ ਆਜ ਕਾ ਮੀਆਂ ਮੁਹੰਮਦ ਬਖਸ਼ ਰਹਿਮਤੁल्लाह ਅਲੈਹ ਫਰਮਾਉਂਦੇ ਨੇ ਵੱਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਹੈ ਵਿੱਚ ਬੀਆਂ ਜਿਹੜੇ ਕੰਮ ਮਾਵਾਂ ਕਰਦੀਆਂ ਉਹ ਹੀ ਕਰਦੀਆਂ ਧੀਆਂ ਕੋਈ ਬੀਬੀ ਬੰਦੇ ਦੀ ਆਪਸ ਚ ਸੈਟਿੰਗ ਹੋਵੇ ਨਾ ਤੇ ਬੀਬੀ ਆਖਣ ਲੱਗੀ ਮੈਨੂੰ ਭਜਾ ਕੇ ਲੈ ਜਾ ਤੇ ਆਖਣ ਲੱਗਾ ਇੰਜ ਨਾ ਕਰ ਮੇਰੇ ਕੋਲ ਤੇ ਸ਼ੈ ਕੋ ਨਹੀਂ ਤੂੰ ਆਖਿਆ ਸਾਡੇ ਕੋਲ ਜੋ ਹੈ ਵੇ ਤੂੰ ਆਖਿਆ ਤੁਹਾਡੇ ਕੋਲ ਕੀ ਹੈ ਤੇ ਉਸ ਆਖਿਆ ਸਾਡਾ ਜ਼ੇਵਰ ਜ਼ੁਵਰ ਮੈਨੂੰ ਪਤਾ ਘਰ ਕਿੱਥੇ ਪਿਆ ਹੁੰਦਾ ਉਹ ਸਾਰਾ ਮੈਂ ਇਕੱਠਾ ਕਰਕੇ ਬੁਝਕੀ ਚ ਬੰਨਾ ਦੀ ਤੇ ਘੋੜੀ ਸਾਡੇ ਵੇਲੀ ਵੱਜੀ ਹੁੰਦੀ ਹੈ ਤੂੰ ਰਾਤੀ ਐਸ ਵੇਲੇ ਆਵੀਂ ਤੇ ਦੋਵੇਂ ਬਾਵਾਂ ਤੇ ਨਿਕਲ ਚੱਲਾਂਗੇ ਉਹ ਆਇਆ ਉਹਦੇ ਕਹਿਣ ਦੇ ਮੁਤਾਬਕ ਉਸ ਟਾਈਮ ਨਾਲ ਘੋੜੀ ਖੋਲੀ ਉਹਨੇ ਬੁਝਕੀ ਫੜੀ ਦੋਵੇਂ ਜੀ ਬੈਠੇ ਜਦੋਂ ਨਿਕਲੇ ਨਾ ਤੇ ਅੱਗੇ ਇੱਕ ਨਦੀ ਵਗਦੀ ਸੀ ਵਾਇਆ ਪਲਹੂ ਕੋਈ ਹੈ ਕੋਈ ਵੀ ਜਦੋਂ ਵਾਇਆ ਮੇਰਾ ਮਤਲਬ ਉਹ ਨਦੀ ਵਗਦੀ ਸੀ ਜਦੋਂ ਉਹਦੇ ਵਿੱਚੋਂ ਦੀ ਘੋੜੀ ਲੈ ਕੇ ਲੰਘਣ ਲੱਗੇ ਘੋੜੀ ਬਹਿ ਗਈ ਜਦੋਂ ਘੋੜੀ ਬੈਠੀ ਨਾ ਤੇ ਬੰਦਾ ਆਖਣ ਲੱਗਾ ਵੇਖ ਇਸ ਘੋੜੀ ਨੇ ਕੀ ਕੀਤਾ ਤੇ ਆਖਣ ਲੱਗਾ ਕੋਈ ਏਡੀ ਹੈਰਾਨਗੀ ਵਾਲੀ ਗੱਲ ਨਹੀਂ ਇਹਦੀ ਮਾਂ ਵੀ ਇੰਜ ਕਰਦੀ ਹੁੰਦੀ ਜਦੋਂ ਉਸ ਆਖਿਆ ਨਾ ਹੈ ਉਸ ਆਖਿਆ ਦੀ ਮਾਂ ਵੀ ਬਹਿ ਜਾਂਦੀ ਹੁੰਦੀ ਉਸ ਆਖਿਆ ਬੁਝਕੀ ਲੈ ਘੋੜੀ ਲੈ ਪਿਛਾਂ ਟੁਰ ਜਾ ਤੇਰੀਆਂ ਸਾਡੀਆਂ ਰਾਵਾਂ ਜੁਦਾ ਨੇ ਉਹਨੇ ਆਖਿਆ ਕੀ ਉਹਨੇ ਆਖਿਆ ਵੱਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਜਿਹੜੇ ਕੰਮ ਮਾਵਾਂ ਕਰਦੀਆਂ ਉਹ ਹੀ ਕਰਦੀਆਂ ਤੀਆਂ